ਮਿੰਟੂ ਜੀ ਅਗਲੀ ਖਬਰ ਦੀ ਗੱਲ ਕਰੀਏ ਤੇ ਰੁਖ ਕਰੀਏ ਲਤੀਫਪੁਰੇ ਦਾ। ਬਰਫੀਲੀ ਠੰਡ ਦੇ ਵਿੱਚ ਆਸਮਾਨ ਹੇਠਾਂ ਸੌ ਰਹੇ ਨੇ ਲਤੀਫਪੁਰਾ ਦੇ ਬੇਘਰ ਲੋਕ। ਸੋਮ ਪ੍ਰਕਾਸ਼ ਨੇ ਵੀ ਹੁਣ ਸੀਐਮ ਮਾਨ ਨੂੰ ਚਿੱਠੀ ਲਿਖੀ ਹੈ। ਹਾਂਜੀ, ਦੇਖੋ ਇਹਨਾਂ ਨੇ ਖਤ ਲਿਖਿਆ ਹੈ ਤੇ ਇਸ ਖਤ ਦੇ ਵਿੱਚ ਕਾਫੀ ਉਹਨਾਂ ਨੇ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਸੀਐਮ ਦੇ ਪ੍ਰਤੀ ਸ਼ਬਦ ਜਿਹੜੇ ਆ ਉਹ ਐਸੇ ਇਮੋਸ਼ਨਲ ਕਹਿ ਲਓ, ਜਜ਼ਬਾਤੀ ਕਹਿ ਲਓ ਜਾਂ ਅੱਖਾਂ ਖੋਲਣ ਵਾਲੇ ਕਹਿ ਲਓ ਜੀ ਇਸਤੇਮਾਲ ਕੀਤੇ ਆ, ਜਿਨ੍ਹਾਂ ਦਾ ਜੇ ਆਪਾਂ ਜ਼ਿਕਰ ਕਰੀਏ ਤਾਂ ਚਿੱਠੀ ਵਿੱਚ ਕਿਹਾ ਕਿ ਪਿੰਡ ਲਤੀਫਪੁਰਾ ਵਿੱਚ ਪ੍ਰਸ਼ਾਸਨ ਵੱਲੋਂ ਘਰ ਢਾਉਣ ਦੀ ਮੁਹਿੰਮ ਨੇ ਕਈ ਪਰਿਵਾਰਾਂ ਨੂੰ ਬੇਘਰ ਕਰ ਦਿੱਤਾ। ਜੀ ਇਸ ਮੁਹਿੰਮ ਨੇ ਵਿਗੜੇ ਮੌਸਮ ਦੌਰਾਨ ਅਤੇ ਸਹੀ ਹੱਦਬੰਦੀ ਤੋਂ ਬਿਨਾਂ ਚਲਾਈ ਗਈ ਮੁਹਿੰਮ ਦੇ ਵਿੱਚ ਬੁੱਢੇ, ਬੱਚੇ ਅਤੇ ਔਰਤਾਂ ਜਮਾਉਣ ਵਾਲੀ ਠੰਡ ਦੀਆਂ ਰਾਤਾਂ ਵਿੱਚ ਖੁੱਲੇ ਅਸਮਾਨ ਹੇਠ ਸੌਣ ਵਾਸਤੇ ਮਜਬੂਰ ਹਨ। ਹਾਂਜੀ ਤੇ ਮੈਂ ਨਿੱਜੀ ਤੌਰ ਤੇ ਸਥਾਨ ਦਾ ਦੌਰਾ ਕੀਤਾ, ਦੇਖਿਆ ਕਿ ਪ੍ਰਭਾਵਿਤ ਪਰਿਵਾਰਾਂ ਨੂੰ ਤੁਰੰਤ ਮੁੜ ਵਸੇਵੇ ਅਤੇ ਢੁਕਵੇਂ ਮੁਆਵਜ਼ੇ ਦੀ ਜ਼ਰੂਰਤ ਹੈ। ਦੇਖੋ ਗੱਲ ਇਹ ਆ ਕਿ ਚਲੋ ਇਹ ਕੇਂਦਰੀ ਮਿਨਿਸਟਰ ਨੇ ਤੇ ਇਹਨਾਂ ਨੇ ਪੱਤਰ ਲਿਖਿਆ ਬਕਾਇਦਾ, ਹਾਂਜੀ ਇਹ ਅੱਛੀ ਗੱਲ ਆ। ਤਾਂ ਵੈਸੇ ਵੀ ਆਪਾਂ ਜ਼ਿਕਰ ਕੀਤਾ ਸੀਗਾ ਕਿ ਭਾਜਪਾ ਜਿਹੜੀ ਹੈ ਉਹ ਇਸ ਮੁੱਦੇ ਨੂੰ ਜਿਵੇਂ ਹੀ ਇਹ ਮੁੱਦਾ ਜਿਹੜਾ ਸੁਰਖੀਆਂ 'ਚ ਆਇਆ ਹਾਂਜੀ ਤਾਂ ਤਿਵੇਂ ਹੀ ਨਾਲ ਦੀ ਨਾਲ ਭਾਜਪਾ ਜਿਹੜੀ ਹੈ ਉਹ ਇਹਦੇ ਵਿੱਚ ਇਨਵੋਲਵ ਹੋ ਗਈ ਸੀ ਇਸ ਮਾਮਲੇ 'ਚ। ਤਾਂ ਉਹਨਾਂ ਨੇ ਪੀਸੀ ਵੀ ਕੀਤੀ ਸੀ ਬਕਾਇਦਾ, ਤੇ ਹੋਰ ਵੀ ਉਹਨਾਂ ਦੇ ਲੀਡਰ ਜਿਹੜੇ ਸੀਗੇ, ਜੇ ਐਸਸੀ ਕਮਿਸ਼ਨ ਦੀ ਆਪਾਂ ਗੱਲ ਕਰੀਏ ਹਾਂਜੀ ਉਹਦੇ ਤਾਂ ਚੇਅਰਮੈਨ ਹੈਗੇ ਹੀ ਨੇ ਸਾਂਪਲਾ ਸਾਹਿਬ, ਹੋਰ ਵੀ ਇਹਨਾਂ ਦੇ ਲੀਡਰ ਕੇਂਦਰੀ ਮੰਤਰੀ ਵੀ ਆਏ ਸਨ। ਇਸ ਤੋਂ ਇਲਾਵਾ ਜੇ ਤੁਸੀਂ ਦੇਖੋਗੇ ਤਾਂ ਭਾਜਪਾ ਨੇ ਅਖਬਾਰਾਂ 'ਚ ਵੀ ਸਟੇਟਮੈਂਟਾਂ ਦਰਜ ਕਰਵਾਈਆਂ। ਹੁਣ ਕੇਂਦਰੀ ਇੱਕ ਮੰਤਰੀ ਹੋਰ ਜਿਹੜੇ ਆ ਉਹ ਵੀ ਪੱਤਰ ਲਿਖ ਰਹੇ ਆ। ਤਾਂ ਕਹਿਣ ਦਾ ਮਤਲਬ ਇਹੋ ਆ ਕਿ ਭਾਜਪਾ ਇਸ ਮੁੱਦੇ ਤੇ ਖਾਸ ਤੌਰ ਤੇ ਜੇ ਦੇਖੀਏ ਤਾਂ ਲਤੀਫਪੁਰੇ ਵਾਲੇ ਮਾਮਲੇ ਤੇ ਪਿੱਛੇ ਹਟਣ ਨੂੰ ਤਿਆਰ ਨਹੀਂ ਹੈ, ਇਹਨੂੰ ਸੁਰਖੀਆਂ 'ਚ ਰੱਖਣਾ ਚਾਹੁੰਦੀ ਆ। ਕਿਉਂਕਿ ਆਪਾਂ ਹੁਣੇ ਨਿਗਮ ਚੋਣਾਂ ਦੀ ਗੱਲ ਕਰਕੇ ਹਟੇ ਆ। ਪਰ ਵੱਡਾ ਸਵਾਲ ਤੇ ਇਹ ਆ ਕਿ ਬਈ ਜਦ ਤੁਸੀਂ ਕੇਂਦਰ ਦੇ ਵਿੱਚ ਹੋ ਤਾਂ ਘੱਟੋ ਘੱਟ ਤੁਸੀਂ ਉਹ ਤਾਂ ਕੋਈ ਨਾ ਕੋਈ ਇਮਦਾਦ ਕਰੋ। ਤੁਸੀਂ ਵੀ ਕਰਦੇ ਹੋ ਕੋਈ ਨਾ ਕੋਈ ਇਮਦਾਦ ਉਹਨਾਂ ਦੀ ਫੌਰੀ ਤੌਰ ਤੇ, ਜੋ ਵੀ ਉਹਨਾਂ ਨੂੰ ਹੈਲਪ ਦੀ ਜ਼ਰੂਰਤ ਆ ਤਾਂ ਫਿਰ ਤੁਸੀਂ ਘੱਟੋ ਘੱਟ ਇਸ ਮਾਮਲੇ ਦੇ ਵਿੱਚ ਕੋਈ ਡੰਡਾ ਭੋਰ ਦੇਵੋ। ਇਹਦੇ 'ਚ ਕੀ ਆ ਕਿ ਜੇ ਹੁਣ ਇਹਨਾਂ ਨੇ ਕਰ ਦਿੱਤਾ ਕੰਮ, ਵੈਸੇ ਤੇ ਵੇਖੋ ਅੱਜ ਦੇ ਵਿੱਚ ਜੇ ਤੁਸੀਂ ਦੇਖੋਗੇ ਜਿੰਨੇ ਵੀ ਇਹਨਾਂ ਦੇ ਅਫਸਰਾਨ ਨੇ ਜਿਨ੍ਹਾਂ ਨੂੰ ਮੌਕੇ ਤੇ ਮਤਲਬ ਕਿ ਉੱਥੇ ਦੇਖਿਆ ਗਿਆ ਕਿ ਉਹ ਜ਼ਿੰਮੇਵਾਰ ਨੇ, ਤਾਂ ਉਹਨਾਂ ਦੇ ਵਿੱਚ ਜਿਹੜੇ ਬਹੁਤੇ ਆ ਉਹ ਮਤਲਬ ਕਿ ਜ਼ਿੰਮੇਵਾਰੀ ਨਹੀਂ ਉੱਠ ਰਹੇ, ਜ਼ਿੰਮੇਵਾਰੀ ਨਹੀਂ ਉੱਠ ਰਹੇ ਤੇ ਉਹ ਇੱਕ ਦੂਜੇ ਤੇ ਸੁੱਟ ਰਹੇ ਨੇ। ਤਾਂ ਇਹ ਆ ਕਿ ਇੱਕ ਤਾਂ ਜਿਹੜਾ ਹੁਣ ਇਹਨਾਂ ਨੇ ਜੋ ਕਰਨਾ ਸੀ ਸੋ ਕਰ ਲਿਆ, ਪਰੰਤੂ ਗੱਲ ਇਹ ਆ ਕਿ ਜੇ ਕੇਂਦਰ ਕਰ ਸਕਦਾ ਹੈ ਤਾਂ ਕੇਂਦਰ ਨੂੰ ਜ਼ਰੂਰ ਕਰਨਾ ਚਾਹੀਦਾ। ਕੇਂਦਰ ਨੂੰ ਜ਼ਰੂਰ ਕਰਨਾ ਚਾਹੀਦਾ। ਕੇਂਦਰ ਆਪਣੇ ਪੱਧਰ ਤੇ ਕੁਝ ਕਰ ਦੇਵੇ। ਕੇਂਦਰ ਕੋਲ ਤਾਂ ਬਹੁਤ ਤਾਕਤ ਤੇ ਬਹੁਤ ਸਰਮਾਇਆ ਹੈ। ਤੋਂ ਗੱਲ ਇਹ ਆ ਕਿ ਕੱਲੀ ਰਾਜਨੀਤੀ ਨਹੀਂ ਹੋਣੀ ਚਾਹੀਦੀ। ਅਸੀਂ ਇਹ ਨਹੀਂ ਕਹਿੰਦੇ ਕਿ ਪੰਜਾਬ ਗਵਰਨਮੈਂਟ ਨੇ ਕੋਈ ਸਹੀ ਦੂਰਅੰਦੇਸ਼ਤਾ ਦੇ ਨਾਲ ਇਹ ਫੈਸਲਾ ਲਿਆ ਵਾ, ਪਰ ਜੇ ਤੁਹਾਨੂੰ ਲੱਗਦਾ ਹੈ ਕਿ ਐਡਾ ਵੱਡਾ ਧੱਕਾ, ਐਡਾ ਵੱਡਾ ਜ਼ੁਲਮੋ ਸਿਤਮ ਹੋਇਆ ਵਾ, ਤਾਂ ਤੁਸੀਂ ਆਪਣੇ ਪੱਧਰ ਤੇ ਵੀ ਯਤਨ ਕਰੋ ਨਾ, ਕੁਝ ਉਹਨਾਂ ਦੀ ਹੈਲਪ ਤਾਂ ਹੋਵੇ। ਰਾਜਨੀਤੀ ਤਾਂ ਚਲੋ ਹੋ ਹੀ ਜਾਣੀ ਹੈ, ਉਹ ਤਾਂ ਆਪਾਂ ਨੂੰ ਪਤਾ ਹੀ ਹੈ।